ਅੱਜ ਕੱਲ੍ਹ ਕਿਸੇ ਵੀ ਟਰੱਕਰ ਨੂੰ ਰਮਨ ਜੀ ਗੱਲ ਕਰੋ ਤਾਂ ਉਸ ਦਾ ਆਈ ਥਿੰਕ ਸਭ ਤੋਂ ਮੇਨ ਮੁੱਦਾ, ਅਹਿਮ ਮੁੱਦਾ ਟਰੱਕਿੰਗ ਦੇ ਲੋਡਸ ਨੂੰ ਲੈ ਕੇ, ਉਸ ਦੇ ਪ੍ਰਾਈਸ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਸੋ ਕੀ ਹੈ ਜੀ ਇੰਡਸਟਰੀ ਦੇ ਹਾਲ, ਸਪੋਟ ਰੇਟਸ ਵਗੈਰਾ, ਲੋਡ ਦੇ ਰੇਟਸ ਕਿੱਧਰ ਵੱਲ ਨੂੰ ਜਾ ਰਹੇ ਨੇ? ਬਿਲਕੁਲ ਰਾਜਕਰਨ, ਜਿਹੜਾ ਇਸ ਵੇਲੇ ਮੁੱਦਾ ਹੈਗਾ ਆ, ਲੋਡ ਦੇ ਰੇਟਸ ਜਿਹੜੇ ਆ ਉਹ ਐਡਾ ਵੱਡਾ ਮੁੱਦਾ ਨਹੀਂ ਹੈਗਾ ਜਿੱਡਾ ਵੱਡਾ ਮੁੱਦਾ ਇਸ ਵੇਲੇ ਜਿਹੜਾ ਫਿਊਲ ਦਾ ਬਣਿਆ ਹੋਇਆ। ਫਿਊਲ ਜਿਹੜਾ ਹੈਗਾ ਇਸ ਵੇਲੇ $6.5 ਦੇ ਕਰੀਬ $6.5 ਦੇ ਕਰੀਬ ਜਾ ਚੁੱਕਾ ਹੈ, ਔਰ ਉਹਦੇ ਘਟਣ ਦੀ ਕੋਈ ਆਸ ਦਿਖ ਨਹੀਂ ਰਹੀ। ਇਹ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਜ਼ਿਆਦਾ ਡੇਂਜਰਸ ਬਣਦੀ ਜਾ ਰਹੀ ਦਿਨ ਪਰ ਦਿਨ, ਕਿਉਂਕਿ ਜਿਹੜੀਆਂ ਫਿਊਲ ਦੀਆਂ ਪ੍ਰਾਈਸਿਸ ਇਨਕਰੀਜ਼ ਹੋਣੀਆਂ ਇੰਨੀਆਂ, ਇਹ ਗੁੱਡ ਨਹੀਂ ਹੈਗੀਆਂ ਟਰੱਕਿੰਗ ਵਾਸਤੇ, ਤਾਂ ਗੁੱਡ ਨਹੀਂ ਹੈਗੀਆਂ। ਓਵਰਆਲ ਜਿਹੜੀ ਇਕੋਨਮੀ ਹੈਗੀ ਉਹਦੇ ਵਾਸਤੇ ਬਹੁਤ ਜ਼ਿਆਦੀਆਂ ਮਾੜੀਆਂ ਹੈਗੀਆਂ, ਕਿਉਂਕਿ ਅਜੇ ਤੱਕ ਤਾਂ ਜਿਹੜਾ ਅਸਰ ਸੀਗਾ ਉਹ ਸ਼ਾਇਦ ਟਰੱਕਾਂ ਵਾਲੇ ਹੀ ਸਹਿ ਰਹੇ ਸੀਗੇ, ਲੇਕਿਨ ਅਲਟੀਮੇਟਲੀ ਇਹ ਜਿਹੜਾ ਅਸਰ ਹੈਗਾ ਇਹ ਸਾਰੇ ਕਾਸੇ ਤੇ ਪੈਣਾ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਜਿਹੜੇ ਟਰੱਕਾਂ ਦੇ ਲੋਡਸ ਹੈਗੇ ਆ, ਡੈਫੀਨੇਟਲੀ ਫੈਕਟਰ ਕਾਫੀ ਇਕੱਠੇ ਹੋ ਗਏ ਆ ਕਿ ਜਿਹਦੇ ਵਿੱਚ ਚਾਹੇ ਉਹ ਚਾਈਨਾ ਤੋਂ ਫਰੇਟ ਘੱਟ ਆ ਰਿਹਾ, ਚਾਹੇ ਇੱਥੇ ਡਿਮਾਂਡ ਘੱਟ ਗਈ ਆ ਫਰੇਟ ਦੀ, ਟਰੱਕਾਂ ਦੀ ਕੈਪੈਸਿਟੀ ਵੱਧ ਗਈ ਆ। ਉਸ ਤੋਂ ਬਾਅਦ ਮੌਸਮ ਵੀ ਜਿਹੜਾ ਪ੍ਰੋਡਿਊਸ ਦਾ ਸੀਗਾ ਉਹ ਥੋੜਾ ਜਿਹਾ ਠੰਡਾ ਚੱਲ ਰਿਹਾ ਹੈਗਾ, ਉਹਦੇ ਕਰਕੇ ਵੀ ਜਿਹੜਾ ਪ੍ਰੋਡਿਊਸ ਹੈਗਾ ਉਹ ਪੂਰੀ ਫੁੱਲ ਫੋਰਸ ਦੇ ਵਿੱਚ ਨਹੀਂ ਆ ਰਿਹਾ ਹੈਗਾ। ਸੋ ਕਈ ਫੈਕਟਰਸ ਕੰਮ ਕਰ ਰਹੇ ਹੈਗੇ ਆ ਜਿਹਦੇ ਵਿੱਚ ਕਿ ਇਹ ਸਿਚੁਏਸ਼ਨ ਜਿਹੜੀ ਆ ਇਹ ਬਣੀ ਆ। ਪਰ ਇਹਦੇ ਨਾਲ ਨਾਲ ਹੁਣ ਜਿਹੜਾ, ਕਿਉਂਕਿ ਜਿੰਨੀ ਦੇਰ ਇਹ ਸਿਚੁਏਸ਼ਨ ਬਣੀ ਰਹਿੰਦੀ ਆ ਉਹਦੇ ਨਾਲ ਨਾਲ ਜਿਹੜਾ ਹੋਰ ਜਿਹੜੇ ਏਰੀਆਜ਼ ਹੈਗੇ ਆ ਟਰੱਕਿੰਗ ਦੇ, ਜਿਹੜਾ ਕੰਟਰੈਕਟਡ ਫਰੇਟ ਏਰੀਆ ਹੈਗਾ ਆ, ਉਹਦੇ ਤੇ ਵੀ ਅਸਰ ਜਿਹੜਾ ਆ ਉਹ ਪੈਣਾ ਸ਼ੁਰੂ ਹੋ ਜਾਣਾ ਆ, ਕਿਉਂਕਿ ਅਲਟੀਮੇਟਲੀ ਜਿਹੜਾ ਸ਼ਿਪਰ ਹੈਗਾ ਜਦੋਂ ਉਹ ਦੇਖਦਾ ਕਿ ਇੰਨੀ ਦੇਰ ਤੱਕ ਇੱਕ ਜਿਹੜੀ ਮਾਰਕੀਟ ਹੈਗੀ ਆ, ਸਪਾਟ ਮਾਰਕੀਟ ਆ, ਉਹ ਆਲਮੋਸਟ ਕ੍ਰੈਸ਼ ਹੀ ਆ। ਸੋ ਇਹਨੂੰ ਇੰਨੀ ਦੇਰ ਹੋ ਗਈ ਆ ਰੇਟਸ ਲੋ ਚੱਲਦਿਆਂ ਨੂੰ, ਸੋ ਸ਼ਿਪਰ ਜਿਹੜਾ ਹੈਗਾ ਉਹ ਇਸ ਵੇਲੇ ਰੀਬਿਡਿੰਗ ਦੀ ਜਿਹੜੀ ਗੱਲਬਾਤ ਆ ਉਹ ਹੋ ਰਹੀ ਆ ਕਿ ਗੱਲਬਾਤ ਹੋ ਰਹੀ। ਕਾਫੀ ਕੰਪਨੀਆਂ ਜਿਹੜੀਆਂ ਆਲਰੇਡੀ ਬੈਕ ਔਨ ਦਾ ਟੇਬਲ ਆ ਗਈਆਂ ਹੈਗੀਆਂ ਰੀਬਿਡਿੰਗ ਲਈ ਕਿ ਰੀਬਿਡ ਜਿਹੜੇ ਲੋਡ ਆ ਉਹ ਕਰੋ, ਕਿਉਂਕਿ ਫਰੇਟ ਰੇਟ ਜਿਹੜਾ ਬਹੁਤ ਘੱਟ ਹੈਗਾ। ਸੋ ਇਹ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਆ ਬੜੀ ਮਤਲਬ ਕਿ ਡਾਇਰ ਜੀ ਸਿਚੁਏਸ਼ਨ ਬਣੀ ਆ। ਆਪਾਂ ਜਿੱਦਾਂ ਪਿਛਲੇ ਸਾਲ ਤੋਂ ਵੀ ਗੱਲਾਂ ਕਰਦੇ ਆਉਂਦੇ ਸੀਗੇ ਕਿ ਇੱਕ ਦਿਨ ਮੌਕਾ, ਜਿਹੜਾ ਇੱਕ ਸਿਸਟਮ ਜਿਹੜਾ ਬਹੁਤ ਦੇਰ ਦਾ ਇੱਕ ਸੀਜ਼ਨਲ ਟਾਈਪ ਚੱਲ ਰਿਹਾ ਸੀਗਾ, ਕਿ ਜਿਹਦੇ ਵਿੱਚ ਸੀਜ਼ਨਲ ਰੇਟ ਸੀਗੇ, ਪਤਾ ਸੀਗਾ ਕਿ ਆਹ ਸੀਜ਼ਨ ਇਸ ਵੇਲੇ ਸ਼ੁਰੂ ਹੁੰਦਾ ਹੈ, ਇਸ ਵੇਲੇ ਡਾਊਨ ਹੁੰਦਾ, ਇਸ ਵੇਲੇ ਆਹ ਹੁੰਦਾ। ਮੈਨੂੰ ਏਦਾਂ ਲੱਗਦਾ ਆ ਕਿ ਜਿਹੜਾ 2019 ਦਾ ਡਾਊਨ ਟਰਨ ਸੀਗਾ ਉਹ ਜਿੱਦਾਂ ਦੀ ਕਹਿੰਦੇ ਹੁੰਦੇ ਆਪਾਂ ਵੀ ਕਿਕ ਦਾ ਕੈਨ, ਵੀ ਅਸੀਂ ਥੋੜਾ ਜਿਹਾ ਇਹਨੂੰ ਅੱਗੇ ਪਾਤਾ। ਕੋਵਿਡ ਕਰਕੇ ਜਿਹੜਾ 2019 ਵਾਲੀ ਸਿਚੁਏਸ਼ਨ ਸੀਗੀ ਉਹ ਅੱਗੇ ਪੈ ਗਈ, ਪਰ ਸਿਚੁਏਸ਼ਨ ਦੇ ਵਿੱਚ ਜਿਹੜਾ ਡਰਾਮੈਟਿਕ ਵਾਧਾ ਹੋਇਆ, ਜੇ 2019 ਦੇ ਵਿੱਚ ਸਿਚੁਏਸ਼ਨ ਆਉਂਦੀ ਤਾਂ ਸ਼ਾਇਦ ਐਡੀ ਮਾੜੀ ਸਿਚੁਏਸ਼ਨ ਨਾ ਬਣਦੀ। ਪਰ ਹੁਣ ਡਰਾਮੈਟਿਕ ਇਹ ਹੋ ਗਿਆ ਕਿ ਜਿਹੜੀਆਂ ਇਕੁਇਪਮੈਂਟ ਪ੍ਰਾਈਸਿਸ ਪਿਛਲੇ 2 ਸਾਲਾਂ ਦੇ ਵਿੱਚ ਵਧੀਆਂ ਹੈਗੀਆਂ ਜਾਂ ਦਿੱਤੀਆਂ ਹੈਗੀਆਂ ਲੋਕਾਂ ਨੇ, ਉਹ ਚੀਜ਼ ਜਿਹੜੀ ਆ ਉਹ ਐਡ ਔਨ ਹੋ ਗਿਆ। ਜਿਹੜਾ ਆਪਣਾ ਡਾਊਨ ਟਰਨ ਆਉਣਾ ਸੀਗਾ ਉੱਤੇ ਇੱਕ ਐਡ ਔਨ ਹੋ ਗਿਆ ਕਿ ਇਕੁਇਪਮੈਂਟ ਪ੍ਰਾਈਸਿਸ ਬਹੁਤ ਹਾਈ ਚਲੀਆਂ ਗਈਆਂ। ਸੋ ਅਲਟੀਮੇਟਲੀ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਤਲਬ ਕਿ ਗਲਤ ਪਾਸੇ ਵੱਲ ਨੂੰ ਚੱਲ ਰਹੀਆਂ ਹੈਗੀਆਂ। ਬਟ ਡੈਫੀਨੇਟਲੀ ਟਰੱਕਿੰਗ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ, ਟਰੱਕਿੰਗ ਕਿਤੇ ਨਹੀਂ ਜਾਣੀ ਹੈਗੀ, ਟਰੱਕਿੰਗ ਨੂੰ ਕੁਛ ਨਹੀਂ ਹੋਣਾ ਹੈਗਾ। ਇਹ ਆ ਕਿ ਟਰੱਕਿੰਗ ਦੇ ਵਿੱਚ ਜਿਹੜਾ ਡਾਊਨ ਟਰਨ ਆਉਂਦਾ ਹੈਗਾ ਉਹਦੇ ਵਿੱਚ ਜਿਹੜੇ ਕਹਿੰਦੇ ਹੁੰਦੇ ਆ ਕਿ ਆਪਾਂ ਕਹਿੰਦੇ ਨਹੀਂ ਕਿ ਉਹ ਬੱਸ ਵੀ ਹੁੰਦੀ ਆ, ਟ੍ਰੇਨ ਵੀ ਜਦੋਂ ਚੱਲਦੀ ਆ ਤੇ ਉਸ ਡੋਰ ਦੇ ਵਿੱਚ ਲਟਕਦੇ ਕਈ ਚੜ੍ਹ ਜਾਂਦੇ ਆ। ਸੋ ਜਿਹੜੇ ਕੋਈ ਅਨਵਾਂਟਡ ਹੈਗੇ ਆ ਜਾਂ ਅਨਐਕਸਪੀਰੀਅੰਸਡ ਹੈਗੇ ਆ, ਜਾਂ ਜਿਹੜੇ ਕਿ ਨਹੀਂ ਸੀ ਹੋਣੇ ਚਾਹੀਦੇ ਇੰਡਸਟਰੀ ਦੇ ਵਿੱਚ, ਉਹ ਹੈਗੇ ਆ। ਸੋ ਦੋਜ਼ ਕਾਈਂਡ ਆਫ ਪੀਪਲ ਦੇ ਵਿਲ ਸ਼ੈਡ ਆਫ। ਤੇ ਬਾਕੀ ਜਿਹੜੀ ਕਮਿਊਨਿਟੀ ਹੈਗੀ, ਟਰੱਕਿੰਗ ਕਮਿਊਨਿਟੀ ਹੈਗੀ, ਸਟਰੋਂਗ ਹੈਗੀ ਆ। ਟਰੱਕਿੰਗ ਕਮਿਊਨਿਟੀ ਰੈਜ਼ੀਲੀਅੰਸ ਹੈਗੀ ਆ, ਇਹ ਡਟ ਕੇ ਮੁਕਾਬਲਾ ਕਰਦੀ ਆ। ਪਹਿਲਾਂ ਵੀ ਕੀਤਾ ਆ, ਹਰ ਵਾਰੀ ਕੀਤਾ, ਆਪਾਂ ਇੰਨੀਆਂ ਸਾਲਾਂ ਤੋਂ ਦੇਖਦੇ ਆ ਰਹੇ ਆ ਕਿ ਚੱਲ ਰਿਹਾ ਹੈਗਾ। ਪਰ ਜਿਹੜੀਆਂ ਕੰਪਨੀਆਂ ਥੋੜ੍ਹੀਆਂ ਜਿਹੀਆਂ ਸਮਝਦਾਰੀ ਨਾਲ ਚੱਲਦੀਆਂ, ਉਹ ਲੌਂਗ, ਇਸੇ ਕਰਕੇ ਆਪਾਂ ਕਹਿੰਦੇ ਕਿ ਲੌਂਗ ਟਰਮ ਪ੍ਰੋਸੈਸ ਦੇ ਹਿਸਾਬ ਨਾਲ ਚੱਲਿਆ ਕਰੋ, ਲੌਂਗ ਟਰਮ ਸੋਚ ਕੇ ਚੱਲਿਆ ਕਰੋ।
ਜੀ ਬਿਲਕੁਲ ਸੋ ਸਥਿਤੀ ਜਦੋਂ ਸਪੋਰਟਸ ਰੇਟਸ ਦੀ ਮਾਰਕੀਟ ਅੱਜ ਐਨਪੀਆਰ ਦੇ ਉੱਤੇ ਵੀ ਰਿਪੋਰਟ ਉਹਨਾਂ ਨੇ ਇਸੇ ਬਾਬਤ ਇੱਕ ਪੇਸ਼ ਕੀਤੀ ਹੈ। ਉਹ ਕਹਿੰਦੇ ਵੀ 15% ਮਾਰਕੀਟ ਜਿਹੜੀ ਉਹ ਡਾਊਨ ਜਾ ਚੁੱਕੀ ਆ ਸਪੋਰਟ ਰੇਟ ਦੀ। ਉਤੋਂ ਡੀਜ਼ਲ ਦੀ ਪ੍ਰਾਈਸ ਉਹ ਡਬਲ ਹੋ ਚੁੱਕੀ ਆ ਤੇ ਅਜੇ ਕੋਈ ਅਸਾਰ ਨਹੀਂ ਹੈਗੇ ਵੀ ਘਟੇ। ਅੱਜ 5-5 ਬਾਈ ਟ੍ਰਿਪਲ ਏ ਦੀ ਐਵਰੇਜ ਦੇ ਹਿਸਾਬ ਨਾਲ ਡੀਜ਼ਲ ਨੈਸ਼ਨਲ ਐਵਰੇਜ ਸਭ ਤੋਂ ਹਾਈਐਸਟ ਰਿਕਾਰਡਡ ਆ $5.47 ਦੇ ਉੱਤੇ। ਇਹ ਨੈਸ਼ਨਲ ਐਵਰੇਜ ਦੀ ਜਿਹੜੀ ਉਹ ਆਪਾਂ ਗੱਲ ਕਰ ਰਹੇ ਹਾਂ। ਜੇ ਤੁਸੀਂ ਕਿਤੇ ਸੂਬਿਆਂ ਦੇ ਹਿਸਾਬ ਦੇ ਨਾਲ ਦੇਖਣ ਲੱਗੋ ਤਾਂ ਕੈਲੀਫੋਰਨ ਵਾਲਿਆਂ ਦਾ ਤਾਂ ਪੂਰਾ ਹੀ ਸਭ ਨੂੰ ਹੀ ਪਤਾ ਹੈ ਵੀ ਕਿੱਦਾਂ ਧੂੰਆਂ ਨਿਕਲਿਆ ਜਿਹੜਾ ਉਹ ਪਿਆ ਆ 6.4 ਦੇ ਉੱਤੇ ਜਿਹੜਾ ਇਸ ਟਾਈਮ ਇੱਥੇ ਪ੍ਰਾਈਸ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਕਾਫੀ ਜਿਹੜੀ ਰਮਨ ਜੀ ਵੀ ਸਥਿਤੀ ਇਸ ਨੂੰ ਲੈ ਕੇ ਆਈ ਆ। ਸਾਰਿਆਂ ਦਾ ਮੈਥ ਜਿਹੜਾ ਹਿਸਾਬ ਕਿਤਾਬ ਆ ਉਹ ਆਊਟ ਆਫ ਦਾ ਪਿਕਚਰ ਜਿਹੜਾ ਉਹ ਜਾਈ ਜਾਂਦਾ ਆ।